ਪਾ ਸਕਦੇ ਨੇ 888 888 99 14 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 272 52 100 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਕਿ ਇਰਾਨ ਨੇ ਬਹੁਤ ਜ਼ਿਆਦਾ ਸਮਾਂ ਲਿਆ ਡੀਲ ਨੂੰ ਨੈਗੋਸ਼ੀਏਟ ਕਰਨ ਦੇ ਲਈ। ਹੁਣ ਉਹਨਾਂ ਨੂੰ ਜਿਹੜੀ ਆ ਇਸ ਦੀ ਕੀਮਤ ਉਤਾਰਨੀ ਪਊਗੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਈਰਾਨ ਦਾ ਰਾਜ ਆ ਉਹ ਇਸ ਵੇਲੇ ਪਤਾ ਨਹੀਂ ਵੀ ਉੱਥੇ ਕੀ ਚੱਲ ਰਿਹਾ। ਟੋਟਲੀ ਕਹਿੰਦੇ ਪਈ ਉਹ ਮੈਸ ਹੈਗਾ ਆ। ਮਿਲਟਰੀ ਜਿਹੜੀ ਈਰਾਨ ਦੀ ਆ ਤੇ ਉਹ ਬੁੱਲੀ ਕਰਦੇ ਆ ਮਿਡਲ ਈਸਟ ਨੂੰ ਐਂਡ ਦੇ ਆਰ ਗੋਇੰਗ ਟੂ ਬੀ ਡੈਡ। ਦੂਸਰੇ ਪਾਸੇ ਅਮਰੀਕਾ ਨੇ ਈਰਾਨ ਦੇ ਉੱਤੇ ਹਮਲੇ ਸ਼ੁਰੂ ਕਰ ਦਿੱਤੇ ਤੇ ਸਭ ਤੋਂ ਵੱਡਾ ਹਮਲਾ ਅਮਰੀਕਾ ਨੇ ਈਰਾਨ ਦੇ ਵਾਟਰ ਫੈਸਿਲਿਟੀਜ਼ ਦੇ ਉੱਤੇ ਕੀਤਾ ਹੈਗਾ, ਜੋ ਕਿ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਹੈਗਾ। ਜਦੋਂ ਹੀ ਸਟੇਟ ਆਫ ਹਾਰਮੋਜ਼ ਦੇ ਲਾਗੇ ਇੱਕ ਅਮਰੀਕਾ ਦਾ ਅਪਾਚੀ ਹੈਲੀਕਾਪਟਰ ਜਿਸ ਨੂੰ ਈਰਾਨ ਵਾਲਿਆਂ ਨੇ ਥੱਲੇ ਸਿੱਟਿਆ, ਉਸ ਤੋਂ ਬਾਅਦ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਵੀ ਅਸੀਂ ਇਸ ਦਾ ਜਿਹੜਾ ਬਦਲਾ ਲਵਾਂਗੇ। ਤੇ ਹੁਣ ਉੱਥੇ ਜਿਹੜਾ ਵਾਟਰ ਫੈਸਿਲਿਟੀਜ਼ ਆ ਉਹਨਾਂ ਦੇ ਉੱਤੇ ਜਿਹੜਾ ਹਮਲਾ ਆ ਕੀਤਾ ਗਿਆ ਹੈਗਾ। ਯੂਐਸ ਤੇ ਈਰਾਨ ਇਸ ਵੇਲੇ ਬਹੁਤ ਕਹਿੰਦੇ ਇੰਟੈਂਸ ਫਾਈਟਿੰਗ ਦੇ ਵਿੱਚ ਚੱਲ ਰਹੇ ਹੈਗੇ ਆ। ਹਾਲਾਂਕਿ ਪਾਕਿਸਤਾਨ ਮੀਡੀਏਟਡ ਟੈਂਪਰੇਰੀ ਸੀਜ਼ ਫਾਇਰ ਹੋਇਆ ਸੀ ਅਪ੍ਰੈਲ 8 ਨੂੰ ਅਨਾਊਂਸ, ਪਰ ਹੁਣ ਲੱਗਦਾ ਵੀ ਉਹ ਜਿਹੜਾ ਸੀਜ਼ ਫਾਇਰ ਆ ਉਹ ਵਿੱਚ ਵਿਚਾਲੇ ਹੀ ਹੈਗਾ ਆ। ਯੂਐਸ ਦੀ ਮਿਲਟਰੀ ਨੇ ਇਹ ਕਿਹਾ ਵੀ ਅਸੀਂ ਕਮਿਊਨੀਕੇਸ਼ਨ ਤੇ ਰਡਾਰ ਫੈਸਿਲਿਟੀਜ਼ ਜੋ ਹਿੱਟ ਕੀਤੀਆਂ ਆ। ਈਰਾਨ ਵਾਲੇ ਕਹਿ ਰਹੇ ਆ ਵੀ ਉਹਨਾਂ ਦੀਆਂ ਜਿਹੜੀਆਂ ਸਿਵਲ ਇਨਫਰਾਸਟਰਕਚਰਸ ਆ ਉਹਨਾਂ ਨੂੰ ਡੈਮੇਜ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 2 ਪਾਣੀ ਦੇ ਰਿਜ਼ਰਵਾਇਰਸ ਵੀ ਹੈਗੇ ਆ। ਸੋ ਸਿਵਲੀਅਨ ਇਨਫਰਾਸਟਰਕਚਰ ਨੂੰ ਪਹਿਲੀ ਵਾਰੀ ਅਮਰੀਕਾ ਵੱਲੋਂ ਜਿਹੜਾ ਹਿੱਟ ਕੀਤਾ ਗਿਆ ਹੈ, ਜੇ ਈਰਾਨ ਸਹੀ ਰਿਪੋਰਟ ਕਰ ਰਿਹਾ ਹੈਗਾ ਪਿਛਲੇ ਕਈ ਹਫ਼ਤਿਆਂ ਦੇ ਦੌਰਾਨ ਜੇ ਦੇਖਿਆ ਜਾਵੇ। ਇਸ ਤੋਂ ਬਿਨਾਂ ਜਿੱਥੋਂ ਮਿਜ਼ਾਈਲਸ ਛੱਡੀਆਂ ਜਾ ਰਹੀਆਂ ਹੈਗੀਆਂ ਉੱਥੇ ਜਿਹੜਾ ਉਸ ਏਰੀਏ ਨੂੰ ਵੀ ਜਿਹੜਾ ਹਿੱਟ ਕੀਤਾ ਹੈਗਾ। ਜੀ ਬਿਲਕੁਲ। ਉਦਾਂ ਦੇਖਿਆ ਜਾਵੇ ਤਾਂ ਇਹ ਜਿਹੜੀ ਵਾਰ ਆ ਬੜੀ ਏਸਿਮੈਟ੍ਰਿਕਲ ਆ। ਏਸਿਮੈਟਰੀ ਤੋਂ ਜਿਹੜਾ ਉਹ ਭਾਵ ਆ ਵੀ ਬਰਾਬਰ ਦਾ ਇਸ ਪੱਖੋਂ ਨਹੀਂ ਆ। ਇੱਕ ਪਾਸੇ ਤਾਂ ਚਲੋ ਸੁਪਰ ਪਾਵਰ ਮੁਲਕਾਂ ਦੀ ਜਿਹੜੀ ਪਾਵਰ ਉਹ ਆ ਜਿੱਦਾਂ ਹੁਣ ਅਪਾਚੀ ਹੈਲੀਕਾਪਟਰ ਹਰਜੋਤ ਸਿੰਘ ਜੀ ਉਹ 30 ਤੋਂ 40 ਮਿਲੀਅਨ ਡਾਲਰ ਦੀ ਲਾਗਤ ਦਾ ਇੱਕ ਹੈਲੀਕਾਪਟਰ ਆ, ਤੇ ਜਿਹੜੇ ਡਰੋਨ ਦੇ ਨਾਲ ਈਰਾਨ ਵਾਲਿਆਂ ਨੇ ਸੁੱਟਿਆ ਉਹ ਹੈਗਾ $20,000 ਦਾ। ਸੋ ਅਮਰੀਕਾ ਦੇ ਲਈ ਇਹ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਉਹ ਬਣ ਜਾਂਦਾ ਆ। ਹੁਣ ਇਹ ਤਾਂ ਕਹਿ ਰਿਹਾ ਵੀ ਨਹੀਂ ਗਲਤੀ ਦੇ ਨਾਲ ਉੱਥੇ ਹੈਲੀਕਾਪਟਰ ਦੇ ਵਿੱਚ ਵੱਜ ਗਿਆ, ਪਰ ਇਸ ਚੀਜ਼ ਨੂੰ ਤਾਂ ਮੰਨਣਾ ਬੜਾ ਔਖਾ ਲੱਗਦਾ ਆ ਵੀ ਗਲਤੀ ਦੇ ਨਾਲ ਡਰੋਨ ਜਾ ਕੇ ਜਿਹੜਾ ਹੈਲੀਕਾਪਟਰ ਦੇ ਵਿੱਚ ਲੱਗ ਜਾਵੇ, ਉਹ ਵੀ ਗਲਫ ਆਫ ਓਮਾਨ ਦੇ ਜਿਹੜੇ ਉਹ ਨਜ਼ਦੀਕ ਜਿਹੜਾ ਹੈਗਾ ਦੂਜੇ ਪਾਸੇ ਉੱਡ ਰਿਹਾ ਸੀਗਾ। ਫਿਰ ਬਾਅਦ ਦੇ ਵਿੱਚ ਬਚਾਉਣੇ ਵੀ ਪਏ, ਕੱਢਣੇ ਵੀ ਜਿਹੜੇ ਉਹ ਪਏ ਆ। ਸੋ ਹੁਣ ਹੋਰ ਜ਼ਿਆਦਾ ਨਵੀਆਂ ਸਟਰਾਈਕਸ ਦੀ ਜਿਹੜੀ ਧਮਕੀ ਆ ਉਹ ਟਰੰਪ ਹੋਣਾ ਨੇ ਦਿੱਤੀ ਹੈਗੀ ਆ। 38 ਵਾਰ ਉੱਦਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਕੱਲ ਤੱਕ ਵੀ ਈਰਾਨ ਦੇ ਨਾਲ ਸਮਝੌਤਾ ਹੋਣ ਦੀ ਕਗਾਰ ਦੇ ਉੱਤੇ ਆ, ਡੀਲ ਬਣਨ ਵਾਲੀ ਆ, ਡੀਲ ਬਸ ਉਹਦੇ ਤੇ ਮੈਂ ਹੀ ਫਾਈਨਲ ਜਿਹੜਾ ਉਹ ਦੇਖਣਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਹੈਗੀਆਂ ਆ। ਸੋ ਈਰਾਨ ਦੇ ਅੰਬੈਸਡਰ ਜਿਹੜੇ ਵਿਆਨਾ ਦੇ ਵਿੱਚ ਆ ਉਹਨਾਂ ਨੇ ਅੱਜ ਇਹ ਕਿਹਾ ਵੀ ਨਵਾਂ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਗਿਆ UN ਨਿਊਕਲੀਅਰ ਵਾਚਡੌਗ ਵੀ ਉਹ ਤਹਿਰਾਨ ਦੀਆਂ ਨਿਊਕਲੀਅਰ ਸਾਈਟਸ ਨੂੰ ਐਕਸੈਸ ਜਿਹੜਾ ਉਹ ਮਿਲੇ। ਕਹਿੰਦੇ ਵੀ ਉਹਨਾਂ ਦੇ ਅੰਬੈਸਡਰ ਨੇ ਕਿਹਾ ਵੀ ਇਹ ਕਾਊਂਟਰ ਪ੍ਰੋਡਕਟਿਵ ਆ, ਤੇ ਜਿਹੜੀ US ਦੇ ਨਾਲ ਗੱਲਬਾਤ ਸਮਝੌਤੇ ਦੀ ਚੱਲ ਰਹੀ ਆ ਉਹਦੇ ਵਿੱਚ ਇਹ ਅੜਿੱਕਾ ਪਾਵੇਗਾ। ਸੋ UN ਨਿਊਕਲੀਅਰ ਵਾਚਡੌਗ ਦੀ ਜਿਹੜੇ ਗਵਰਨਿੰਗ ਬੋਰਡ ਆ ਉਹਨਾਂ ਨੇ ਅੱਜ ਵੈਸਟਰਨ ਮੁਲਕਾਂ ਦੇ ਉਸ ਰੈਜ਼ੋਲੂਸ਼ਨ ਨੂੰ ਹਾਮੀ ਭਰ ਦਿੱਤੀ, ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਆ ਵੀ ਈਰਾਨ ਜਲਦ ਤੋਂ ਜਲਦ ਆਪਣੀ ਜਿਹੜੀ ਯੂਰੇਨੀਅਮ ਆ, ਐਨਰਿਚਡ ਯੂਰੇਨੀਅਮ ਆ, ਉਹਦੇ ਸਟਾਕ ਪਾਈਲ ਬਾਰੇ ਜਿਹੜੀ ਉਹ ਇਨਫੋਰਮੇਸ਼ਨ ਦੇਵੇ ਤੇ ਪ੍ਰੋਡਕਸ਼ਨ ਫੈਸਿਲਿਟੀਜ਼ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦੇਵੇ। ਤੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਚੀਫ ਆ ਐਂਟੋਨੀਓ ਗੁਤਰੇਸ, ਉਹਨਾਂ ਨੇ ਇਹ ਚੇਤਾਵਨੀ ਦਿੱਤੀ ਆ, ਵਾਰਨਿੰਗ ਦਿੱਤੀ ਆ ਵੀ ਫੁੱਲ ਵਾਰ ਦੇ ਵੱਲ ਨੂੰ ਆਪਾਂ ਫਿਰ ਦੁਬਾਰਾ ਮਿਡਲ ਈਸਟ ਦੇ ਵੱਲ ਨੂੰ ਵੱਧ ਰਹੇ ਆ, ਕਿਉਂਕਿ ਈਰਾਨ ਤੇ US ਦੇ ਵਿੱਚ ਮੁੜ ਦੁਬਾਰਾ ਹਮਲੇ ਇੱਕ ਦੂਜੇ ਦੇ ਉੱਤੇ ਸ਼ੁਰੂ ਹੋ ਚੁੱਕੇ ਹੈਗੇ ਆ। ਸੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣੂਗਾ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਬੀਤੇ ਦਿਨਾਂ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਦੇ ਉੱਤੇ ਜਿਹੜੇ ਹਮਲੇ ਆ ਜਿਹੜੇ ਹਰਜੋਤ ਸਿੰਘ ਜੀ ਕਰ ਦਿੱਤੇ ਸੀ, ਮਿਜ਼ਾਈਲ ਅਟੈਕਸ ਵਗੈਰਾ ਜਿਹੜੀਆਂ ਉਹ
ਕੀਤੀਆਂ ਸੀਗੀਆਂ। ਸੋ ਇਹ ਜਿਹੜੀ ਏਸਿਮੈਟ੍ਰੀਕਲ ਵਾਰ ਦੇ ਵਿੱਚ ਇਹਨਾਂ ਦੀਆਂ ਇੱਕ ਸਸਤੀ ਮਿਜ਼ਾਈਲ ਨੂੰ ਭੇਦਣ ਦੇ ਲਈ, ਰਸਤੇ 'ਚ ਰੋਕਣ ਦੇ ਲਈ ਇਜ਼ਰਾਈਲ ਦੇ ਤੇ ਅਮਰੀਕਾ ਦੇ ਮਿਲੀਅਨਸ ਆਫ ਡਾਲਰ ਇੱਕ ਪੈਟਰੀਅਟ ਮਿਸਾਈਲ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ। ਜਿਹੜੇ ਨੇਵੀ ਸਟੈਂਡਰਡ ਮਿਜ਼ਾਈਲ SM-2 ਆ ਉਹ $2 ਮਿਲੀਅਨ ਦੀ ਆ। ਰੇਥੀਅਨ ਕਾਇਓਟੀ CUAS ਉਹ $2.25 ਲੱਖ ਦਾ ਇੱਕ ਇੰਟਰਸੈਪਟਰ ਜਿਹੜਾ ਉਹ ਆਉਂਦਾ ਆ। ਤੇ CRAM ਜਿਹੜੀ ਗਨ ਬੇਸਡ ਉਸ ਨੂੰ ਭੇਜਣ ਦੇ ਲਈ ਵਰਤਦੇ ਆ, ਉਹ 5 ਸਕਿੰਟਾਂ ਦੇ $30,000 ਦੇ ਰਾਊਂਡ ਉਹ ਖਰਚ ਕਰ ਦਿੰਦਾ ਆ। ਸੋ ਇਹ ਏਸਿਮੈਟਰੀ ਕਿਤੇ ਨਾ ਕਿਤੇ ਉਹਦਾ ਫਾਇਦਾ ਈਰਾਨ ਵਾਲੇ ਚੱਕਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਵੀ ਇਵੈਂਚੁਅਲੀ ਉਹਨਾਂ ਨੂੰ ਲੱਗੂਗਾ ਵੀ ਇਹ ਤਾਂ ਸਾਨੂੰ ਰੋਕਣਾ ਇਹਨਾਂ ਦੇ ਲਈ ਬੜਾ ਮਹਿੰਗਾ ਸੌਦਾ ਜਿਹੜਾ ਉਹ ਬਣ ਸਕਦਾ ਆ। ਪਰ ਲੈਟਸ ਸੀ ਕੀ ਬਣਦਾ ਆ। ਪਰ ਹਾਲ ਦੀ ਘੜੀ ਲੜਾਈ ਇੱਕ ਵਾਰੀ ਫਿਰ ਦੁਬਾਰਾ ਤੇਜ਼ ਹੋਣ ਦੀ ਸੰਭਾਵਨਾ ਜਿਹੜੀ ਹਰਜੋਤ ਸਿੰਘ ਜੀ ਵੱਧ ਚੁੱਕੀ ਹੈਗੀ ਆ। ਟਰੰਪ ਹੁਣੀ ਇਹ ਕਹਿ ਰਹੇ ਆ ਵੀ ਇਰਾਨ ਨੂੰ ਇਹ ਕੀਮਤ ਚੁਕਾਣੀ ਪਊਗੀ ਤੇ US ਦੇ ਐਸੈਟਸ ਨੂੰ 3 ਮੁਲਕਾਂ ਦੇ ਵਿੱਚ ਇਰਾਨ ਵਾਲਿਆਂ ਨੇ ਅਟੈਕ ਕੀਤਾ ਹੈਗਾ ਆ। ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਹੋਰ ਵੀ ਜ਼ਿਆਦਾ ਜਿਹੜਾ ਆ ਮਿਲਟਰੀ ਐਕਸ਼ਨ ਲਵਾਂਗੇ ਇਰਾਨ ਦੇ ਅਗੇਂਸਟ। ਇਹ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ ਵੀ ਜਿਹੜੀ ਉਹਨੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। 21 ਸਾਈਟਸ US ਬੇਸਿਸ ਦੇ ਜਿਹੜੇ ਹੈਗੇ ਆ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆ। ਇਰਾਨੀਅਨ ਸੈਮੀ ਆਫੀਸ਼ੀਅਲ ਮੀਡੀਆ ਆਊਟਲੈਟ ਇੱਕ ਤਸਨੀਮ ਕਰਕੇ ਆ ਉਹ ਰਿਪੋਰਟ ਕਰ ਰਿਹਾ ਹੈਗਾ ਆ। US ਦਾ ਜਿਹੜਾ 5th ਫਲੀਟ ਬੇਸਡ ਆ ਬਹਿਰੀਨ ਅਲੀ ਅਲ ਸਲੀਮ ਜੋ ਕੁਵੈਤ ਦੇ ਵਿੱਚ ਹੈਗਾ ਤੇ US 에ਅਰਵੇਸ ਜਾਰਡਨ ਦੇ ਵਿੱਚ ਆ। ਉੱਥੇ ਵੀ ਜਿਹੜਾ ਆ ਅਟੈਕ ਇਰਾਨ ਵੱਲੋਂ ਕੀਤਾ ਗਿਆ ਹੈਗਾ। ਕੁਵੈਤ ਦੇ ਫੋਰਨ ਮਿਨਿਸਟਰ ਅਫੇਅਰ ਜਿਹੜੇ ਹੈਗੇ ਮਿਨਿਸਟਰੀ ਆਫ ਫੋਰਨ ਅਫੇਅਰ ਦੇ, ਉਹਨਾਂ ਨੇ ਕਿਹਾ ਵੀ ਇਰਾਨ ਵਾਲੇ ਬਾਰ-ਬਾਰ ਸਾਡੇ ਉੱਤੇ ਜਿਹੜਾ ਅਟੈਕ ਕਰ ਰਹੇ ਹੈਗੇ ਆ। ਸੋ ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕ ਆ ਉਹਨਾਂ ਦੇ ਉੱਤੇ ਇਰਾਨ ਵੱਲੋਂ ਜੋ ਅਟੈਕ ਆ ਉਹ ਹੋ ਰਿਹਾ ਹੈਗੇ ਆ। ਟਰੰਪ ਨਹੀਂ ਕਹਿੰਦੇ ਵੀ USA ਨੂੰ ਮਸਟ ਆਫ ਨੈਸੈਸਿਟੀ ਰਿਸਪੌਂਡ ਟੂ ਦਿਸ ਅਟੈਕ। ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਅਨਾਉਂਸ ਕੀਤਾ ਹੈਗਾ ਆ। ਟਰੰਪ ਉਹਨਾਂ ਨੂੰ ਜਿਹੜੀਆਂ ਆਪਸ਼ਨਸ ਹੋਰ ਕੋਈ ਨਹੀਂ, ਮਿਲਟਰੀ ਫੋਰਸ ਜਿਹੜੀ ਆ ਉਹ ਯੂਜ਼ ਕਰ ਰਹੇ ਆ, ਪਰ ਡੋਮੈਸਟਿਕ ਪ੍ਰੈਸ਼ਰ ਵੀ ਟਰੰਪ ਉਹਨਾਂ ਦੇ ਬਹੁਤ ਜ਼ਿਆਦਾ ਆ ਕਿਉਂਕਿ ਮੈਜੋਰਟੀ ਦੇ ਜਿਹੜੇ ਲੋਕ ਆ ਉਹ ਲੜਾਈ ਦੇ ਹੱਕ ਦੇ ਵਿੱਚ ਨਹੀਂ ਹੈਗੇ। ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਵੀ ਐਕਨੋਲਜ ਕੀਤਾ ਆ ਵੀ ਜਿਹੜੀ ਟਾਈਮ ਲਾਈਨ ਆ ਡੀਲ ਦੀ ਉਹਦੇ ਵਿੱਚ ਬਹੁਤ ਅਨਸਰਟਨਟੀ ਹੈਗੀ ਆ। CBS ਨਿਊਜ਼ ਦੇ ਨਾਲ ਉਹ ਇੰਟਰਵਿਊ ਦੇ ਰਹੇ ਸੀ। ਸੋ ਇਸ ਵੇਲੇ ਫਿਰ ਜਿਹੜੀ ਆ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਆ ਤੇ ਇਹਦਾ ਜਿਹੜਾ ਅਸਰ ਆ ਹੁਣ ਇਨਫਲੇਸ਼ਨ ਤਾਂ ਹੋ ਹੀ ਰਹੀ ਸੀ, ਆਪਾਂ ਨੂੰ ਪਤਾ ਹੀ ਆ ਵੀ ਮਹਿੰਗਾਈ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ ਆ। ਪਰ ਸਭ ਤੋਂ ਜਿਹੜਾ ਗੁੱਡ ਪੁਆਇੰਟ ਟਰੰਪ ਉਹਨਾਂ ਦਾ ਹਰ ਵੇਲੇ ਇਹ ਸੀ ਜਾਂ ਉਹਨਾਂ ਦੇ ਜਿਹੜੇ ਸਪੋਰਟਰ ਸੀਗੇ ਉਹ ਇਹੀ ਕਹਿੰਦੇ ਸੀ ਦੇਖੋ ਜੀ 50,000 ਤੋਂ ਉੱਪਰ ਚਲ ਗਈ ਸਟਾਕ ਮਾਰਕੀਟ ਆਲ ਟਾਈਮ ਹਾਈ ਹੈਗੀ ਆ। ਪਿਛਲੇ ਸ਼ੁੱਕਰਵਾਰ ਤੋਂ ਲੈ ਕੇ ਹਰ ਰੋਜ਼ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਝਟਕਾ ਵੱਡਾ ਲੱਗ ਰਿਹਾ ਆ। ਅੱਜ ਵੀ ਜੇ ਹੁਣ ਦੇਖੋ ਤੇ 650 ਪੁਆਇੰਟ ਦੇ ਕਰੀਬ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡ੍ਰੌਪ ਹੋਇਆ ਆ ਜਿਹੜਾ ਕਿ 1.3% ਆ। S&P 500 ਤੇ ਨੈਸਡੈਕ ਕੰਪੋਜ਼ਿਟ ਵੀ 0.8 ਤੇ 1.1 ਰਿਸਪੈਕਟਿਵਲੀ ਜਿਹੜੇ ਆ ਇਹ ਡਾਊਨ ਹੋਏ ਆ। ਜਿਹੜਾ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਫਿਊਚਰਸ ਆ ਤੇਲ ਕਰੂਡ ਜਿਹੜਾ ਉਹ 2.8% ਅੱਪ ਗਿਆ ਤੇ $90 ਬੈਰਲ ਦੇ ਕਰੀਬ ਪਹੁੰਚ ਚੁੱਕਾ ਹੈਗਾ। ਸੋ ਬਹੁਤ ਜ਼ਿਆਦਾ ਜਿਹੜੀ ਅਨਸਰਟਨਟੀ ਆ ਉਸ ਏਰੀਏ ਨੂੰ ਲੈ ਕੇ ਮਹਿੰਗਾਈ ਹੋਰ ਵਧੂਗੀ। ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਲੱਗਦਾ ਹੋਰ ਵਧਣਗੀਆਂ। ਨਹੀਂ ਬਿਲਕੁਲ ਹਰਜੋਤ ਸਿੰਘ ਜੀ, ਇਹ ਖਤਰਾ ਜਿਹੜਾ ਬਣਿਆ ਹੀ ਪਿਆ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਜਿਹੜਾ ਬ੍ਰੈਂਟ ਤੇ ਦੂਜਾ ਕੱਚਾ ਤੇਲ ਆ ਫਿਰ 90 ਤੋਂ ਪਾਰ 94 ਦੇ ਉੱਤੇ ਬ੍ਰੈਂਟ ਵਾਲਾ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਸੋ 2-3% ਆਲਰੇਡੀ ਉਹ ਵੱਧ ਚੁੱਕਾ ਆ ਤੇ ਸਾਰੇ ਪਾਸੇ ਜਿਹੜਾ ਇਸ ਦਾ ਜਿਹੜਾ ਹਰਜੋਤ ਸਿੰਘ ਜੀ ਅਸਰ ਆ ਉਹ ਦਿਖਣਾ ਜਿਹੜਾ ਉਹ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਟੈਂਕਰ ਜਿਹੜਾ ਓਮਾਨ ਥਾਣੀ ਲੰਘ ਰਿਹਾ ਸੀ ਜਿਸ ਦੇ ਵਿੱਚ ਭਾਰਤੀ ਮੂਲ ਵਾਲੇ ਸੀ, ਝੰਡਾ ਉਹਨਾਂ ਨੇ ਕਿਸੇ ਹੋਰ ਦਾ ਲਾਇਆ ਸੀ। ਉਸ ਉੱਤੇ ਫਿਰ ਮਿਜ਼ਾਈਲ ਅਟੈਕ ਜਿਹੜਾ ਉਹ ਹੋਇਆ ਸੀ ਤੇ ਕੁਝ ਜਿਹੜੇ ਭਾਰਤੀ ਮੂਲ ਦੇ ਜਿਹੜੇ ਸੀਫੇਅਰਰਸ ਆ ਉਹ ਮਿਸਿੰਗ ਜਿਹੜੇ ਉਹ ਦੱਸੇ ਜਾ ਰਹੇ ਆ। ਕੁੱਲ ਮਿਲਾ ਕੇ 21 ਭਾਰਤੀ ਮੂਲ ਦੇ ਜਿਹੜੇ ਮੈਰੀਨਰਸ ਆ ਉਹਨਾਂ ਨੂੰ ਉੱਥੋਂ ਬਚਾਇਆ ਗਿਆ ਹੈਗਾ ਤੇ 3 ਅਜੇ ਵੀ ਲਾਪਤਾ ਜਿਹੜੇ ਉਹ ਦੱਸੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਮਿਨਿਸਟਰੀ ਨੇ ਸਟੇਟਮੈਂਟ ਦਿੱਤੀ ਹੈ ਵੀ ਜਿਹੜੇ ਕਮਰਸ਼ੀਅਲ ਵੈਸਲ ਸੈਟਲ ਬੈਲੋ
ਜਿਹੜਾ ਓਮਾਨ ਦੇ ਕੋਸਟ ਦੇ ਉੱਤੇ ਸੀ ਉਸ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੀ ਉਹਨਾਂ ਨੇ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਸੋ ਯੂਐਸ ਦੀ ਮਿਜ਼ਾਈਲ ਸਟ੍ਰਾਈਕ ਦੇ ਨਾਲ ਇਸ ਟੈਂਕਰ ਨੂੰ ਰੋਕਿਆ ਜਿਹੜਾ ਉਹ ਗਿਆ ਸੀਗਾ। ਸੋ ਹੁਣ ਇਹ ਦੇਖਿਆ ਜਾ ਰਿਹਾ ਵੀ ਇਸ ਉੱਤੇ ਹਮਲਾ ਕਰਨ ਦਾ ਕੀ ਇਸ ਦੇ ਵਿੱਚ ਕਾਰਨ ਸੀਗਾ। ਯੂਐਸ ਉੱਦਾਂ ਅਜੇ ਫੁੱਲ ਬਲੋਨ ਮਿਲਟਰੀ ਐਕਸ਼ਨ ਦੇ ਵਿੱਚ ਮੁੜ ਦੁਬਾਰਾ ਉਸ ਤਰੀਕੇ ਦੇ ਨਾਲ ਨਹੀਂ ਆ ਰਿਹਾ ਹੈਗਾ ਤੇ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਕੀ ਬਣਦਾ ਆ। ਜਿੱਦਾਂ ਪਹਿਲਾਂ ਹੀ ਦੱਸਿਆ ਵੀ IRGC ਜਿਹੜਾ ਆ ਰੈਵੋਲੂਸ਼ਨਰੀ ਗਾਰਡ ਵਾਲੇ ਆ, ਉਹਨਾਂ ਨੇ ਕਿਹਾ ਵੀ ਇਰਾਨ ਵਾਲੇ ਆਲਰੇਡੀ ਰੈਡੀ ਆ, ਯੂਐਸ ਦੇ ਮਿਲਟਰੀ ਬੇਸਿਸ ਦੇ ਉੱਤੇ ਅਸੀਂ ਜਿਹੜਾ ਉਹ ਅਟੈਕ ਕਰਾਂਗੇ। ਇਰਾਨ ਦੇ ਵਿੱਚ ਆਲਰੇਡੀ ਸੋਕੇ ਦੀ ਜਿਹੜੀ ਮਾਰ ਆ ਉਹ ਤੋਂ ਚੱਲ ਰਹੇ ਆ ਤੇ ਹੁਣ ਉਹਨਾਂ ਦੇ ਡੀਸੈਲੀਨੇਸ਼ਨ ਪਲਾਂਟ ਤੇ ਵਾਟਰ ਇਨਫਰਾਸਟ੍ਰਕਚਰ ਦੇ ਉੱਤੇ ਹਮਲੇ ਤੋਂ ਬਾਅਦ ਚ ਉਹ ਹੋਰ ਵੀ ਜ਼ਿਆਦਾ ਜਿਹੜਾ ਆ ਉਹ ਕਹਿ ਰਹੇ ਆ ਵੀ ਇਹ ਕੰਮ ਖਰਾਬ ਆ। ਤੇ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਇਰਾਨ ਵਾਲੇ ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਮਿਡਲ ਈਸਟ ਦੇ ਜਿਹੜੇ ਡੀਸੈਲੀਨੇਸ਼ਨ ਪਲਾਂਟਸ ਆ ਉਹਨਾਂ ਦੇ ਉੱਤੇ ਉਹ ਹਮਲਾ ਕਰ ਦੇਵੇ। 22 ਮੁਲਕਾਂ ਨੇ ਹੁਣ ਕਾਲ ਦਿੱਤੀ ਆ ਇਰਾਨ ਨੂੰ ਵੀ ਜਿਹੜੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਤੁਸੀਂ ਟਾਰਗੇਟ ਕਰਨਾ ਬੰਦ ਕਰੋ। ਯੂਐਸ ਬ੍ਰਿਟੇਨ ਦੇ ਨਾਲ 20 ਹੋਰ ਮੁਲਕ ਅਲਬੇਨੀਆ, ਆਸਟ੍ਰੇਲੀਆ, ਬੈਲਜੀਅਮ, ਬਲਗੇਰੀਆ, ਕੈਨੇਡਾ, ਚੈਕੀਆ, ਡੈਨਮਾਰਕ, ਐਸਟੋਨੀਆ, ਫਰਾਂਸ, ਫਿਨਲੈਂਡ, ਜਰਮਨੀ, ਆਇਰਲੈਂਡ, ਲੈਟਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਨਾਰਥ ਮੈਸੇਡੋਨੀਆ, ਨਾਰਵੇ, ਪੁਰਤਗਾਲ ਤੇ ਸਵੀਡਨ, ਇਹਨਾਂ ਸਾਰਿਆਂ ਨੇ ਸਾਂਝੇ ਤੌਰ ਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜਾ ਇਸਲਾਮਿਕ ਰਿਪਬਲਿਕ ਆਫ ਇਰਾਨ ਆ ਵੀ ਉਹ ਬੇਸਿਕਲੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ ਹੋਰ ਮੁਲਕਾਂ ਦੇ ਵਿੱਚ ਇਰਾਨੀਅਨ ਲੋਕਾਂ ਦੇ ਉੱਤੇ ਤੇ ਦੂਜੇ ਲੋਕਾਂ ਨੂੰ ਚੁੱਪ ਕਰਾਉਣ ਦੇ ਜਿਹੜੇ ਐਕਸ਼ਨ ਚੱਕ ਰਹੇ ਆ ਵੀ ਉਸ ਤੋਂ ਉਹ ਬਾਜ ਆਉਣ। ਬ੍ਰਿਟੇਨ ਫੋਰਨ ਕਾਮਨਵੈਲਥ ਤੇ ਡਿਵੈਲਪਮੈਂਟ ਆਫਿਸ ਨੇ ਜਿਹੜਾ ਇਹ ਆਖਿਆ ਵੀ ਉਹਨਾਂ ਦੇ ਜਿਹੜੇ ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਆਡ ਫੋਰਸ, ਮਿਲਟਰੀ ਆਫ ਇੰਟੈਲੀਜੈਂਸ, ਸਿਕਿਉਰਿਟੀ ਵਾਲੇ, ਉਹਨਾਂ ਨੇ ਜਿਹੜੇ ਇਰਾਨੀਅਨ ਡਿਸੀਡੈਂਟ, ਜਰਨਲਿਸਟ, ਜਿਊਇਸ਼ ਤੇ ਇਜ਼ਰਾਈਲੀ ਕਮਿਊਨਿਟੀਜ਼ ਨੂੰ ਜਿਹੜਾ ਉਹ ਟਾਰਗੇਟ ਕਰ ਰਹੇ ਆ ਹੋਰ ਮੁਲਕਾਂ ਦੇ ਵਿੱਚ ਉਸ ਤੋਂ ਇਹ ਬਾਜ ਆਉਣ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਪ੍ਰੈਜ਼ੀਡੈਂਟ ਟਰੰਪ ਹੁਣੀ ਉਹਨਾਂ ਕੰਟਰੀਆਂ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ, ਇਮੀਗ੍ਰੈਂਟਸ ਨੂੰ, ਜਿਹੜੇ ਆਲਰੇਡੀ ਕਲਾਈਮੇਟ ਸ਼ੌਕ ਦੇ ਵਿੱਚ ਹੈਗੇ ਆ ਜਾਂ ਜਿੱਥੇ ਆਲਰੇਡੀ ਕੋਈ ਨਾ ਕੋਈ ਨੈਚੁਰਲ ਡਿਜ਼ਾਸਟਰ ਵੀ ਆਏ ਹੈਗੇ ਆ। ਗਾਰਡੀਅਨ ਮੈਗਜ਼ੀਨ ਨੇ ਇੱਕ ਐਨਾਲਿਸਿਸ ਕੀਤਾ ਜਿਹਦੇ ਮੁਤਾਬਕ 39 ਮੁਲਕ ਆਏ ਆ ਜੋ ਯੂਐਸ ਦੀ ਐਂਟਰੀ ਜਿਨ੍ਹਾਂ ਦੇ ਲਈ ਰਿਸਟ੍ਰਿਕਸ਼ਨ ਆ, ਜਿੱਥੇ ਆਲਰੇਡੀ এনवायरमेंट ਦੀ ਕਾਫੀ ਵੱਡੀ ਪ੍ਰੋਬਲਮ ਹੈਗੀ ਆ। ਜਾਂ ਤਾਂ ਇਹਨਾਂ ਲੋਕਾਂ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਆ ਤੇ ਜਾਂ ਫਿਰ ਜਿਹੜਾ ਆ ਉਹ ਬਹੁਤ ਘੱਟ ਜਿਹੜੇ ਉਹਨਾਂ ਨੂੰ ਆਉਣ ਦਿੱਤਾ ਜਾ ਰਿਹਾ ਹੈਗਾ। 39 ਕੰਟਰੀਆਂ ਦੇ ਵਿੱਚੋਂ ਫੁੱਲੀ ਜਾਂ ਜਿਹੜੇ ਪਾਰਸ਼ਲੀ ਰਿਸਟ੍ਰਿਕਟਡ ਐਂਟਰੀ ਜਿਹੜੀ ਯੂਐਸ ਨੂੰ ਹੈਗੀ ਆ, 22 ਜਿਹੜੇ ਆ ਬਹੁਤ ਜ਼ਿਆਦਾ ਵਲਨਰੇਬਲ ਆ ਕੁਆਟਰਸ ਆਫ ਨੇਸ਼ਨਸ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਉੱਤੇ ਕਲਾਈਮੇਟ ਦਾ ਇੰਪੈਕਟ ਹੋ ਰਿਹਾ ਹੈਗਾ ਆ। ਜਿਹੜੇ ਇਹ ਮੁਲਕ ਹੈਗੇ ਆ ਇਹਨਾਂ ਤੇ ਵੀਜ਼ਾ ਜਿਹੜਾ ਬੈਨ ਕਰ ਦਿੱਤਾ ਗਿਆ ਜਾਂ ਵੀਜ਼ਾ ਪੌਜ਼ ਕਰ ਦਿੱਤਾ ਗਿਆ ਆ। ਡੈਨੀਅਲ ਵੁੱਡ ਐਸੋਸੀਏਟ ਪ੍ਰੋਫੈਸਰ ਨੋਟਰ ਡੇਮ ਯੂਨੀਵਰਸਿਟੀ ਦੇ ਆ, ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜਿਹੜੇ ਇਮੀਗ੍ਰੈਂਟ ਸ਼ੈਡ ਜਾਂ ਨਾਈਜਰ ਇਹਨਾਂ ਮੁਲਕਾਂ ਦੇ ਹੈਗੇ ਆ ਜਿੱਥੇ ਕਲਾਈਮੇਟ ਦਾ ਬਹੁਤ ਵੱਡਾ ਅਸਰ ਪਿਆ ਹੈਗਾ ਆ, ਉਹਨਾਂ ਦੇ ਟੋਟਲੀ ਯੂਐਸਏ ਦੇ ਵਿੱਚ ਬੈਨ ਕੀਤਾ ਗਿਆ ਆ। ਇਸ ਤੋਂ ਬਿਨਾਂ ਸੁਡਾਨ, ਸੋਮਾਲੀਆ, ਸਿਆਰਾ ਲੋਨ ਤੇ ਇਹ 10 ਦੇ ਕਰੀਬ ਜਿਹੜੇ ਹੋਰ ਮੁਲਕ ਆ ਇਹ ਕਲਾਈਮੇਟ ਦੇ ਨਾਲ ਅਫੈਕਟਡ ਆ, ਇੱਥੇ ਦੇ ਲੋਕਾਂ ਦੇ ਉੱਤੇ ਵੀ ਬੈਨ ਲਾਇਆ ਗਿਆ ਆ। ਇਸ ਤੋਂ ਬਿਨਾਂ ਅੱਧੇ ਮੁਲਕ ਜਿਹੜੇ ਆ ਉਹ ਹੋਂਡਰਾਸ ਦੇ ਲਾਗੇ ਛਾਗੇ ਜਾਂ ਹੋਂਡਰਾਸ ਦੇ ਵਿੱਚ ਜਿੱਥੇ ਡਰਾਊਟ ਆ, ਫਲੱਡ ਆ, ਕੋਸਟਲ ਇਰੋਜ਼ਨ ਹੋ ਰਹੀ ਹੈਗੀ ਆ ਤੇ 7000 ਤੋਂ ਵੱਧ ਲੋਕ ਉੱਥੇ ਜਿਹੜੇ ਆ ਮਰੇ ਵੀ ਸੀ। ਉਸ ਏਰੀਏ ਦੇ ਜਿਹੜੇ ਲੋਕ ਆ ਉਹਨਾਂ ਦੇ ਲਈ ਵੀ ਜਿਹੜਾ ਵੀਜ਼ਾ ਆ ਉਹ ਬੰਦ ਕੀਤਾ ਗਿਆ ਹੈਗਾ ਆ। ਤੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਹੋਂਡਰਾਸ ਦੇ ਲੋਕਾਂ ਤੇ ਹੋਰ 12 ਮੁਲਕਾਂ ਦੇ ਜਿਹੜੇ ਆ ਉਹ ਟਰਮੀਨੇਟ ਕੀਤੇ ਗਏ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਹੁਣ ਕੰਸੀਡਰ ਕਰ ਰਹੀ ਆ ਜਿਹੜੀ ਅਪੀਲ ਕੀਤੀ ਗਈ ਆ TPS ਰੈਵੋਕੇਸ਼ਨ ਦੀ, ਜੋ ਸੀਰੀਆ ਤੇ ਹੇਤੀ ਮੁਲਕ ਇਹਨਾਂ ਦੇ ਲੋਕਾਂ ਦੇ ਨਾਲ ਅਫੈਕਟਡ ਆ ਵੀ ਉਹਨਾਂ ਦੇ ਉੱਤੇ ਕੀ ਡਿਸੀਜਨ ਦੇਣਾ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਗਰੀਬ ਮੁਲਕ ਆ ਜਾਂ ਜਿੱਥੇ ਇੰਨੀ ਜ਼ਿਆਦਾ ਲੜਾਈ ਝਗੜਾ ਹੋ ਰਿਹਾ ਹੈਗਾ ਉਹਨਾਂ ਲੋਕਾਂ ਦੇ ਅਮਰੀਕਾ ਦੇ ਵਿੱਚ ਆਉਣ ਤੋਂ ਪੂਰੀ ਤਰ੍ਹਾਂ ਜਿਹੜੇ ਆ ਬੈਨ ਲਾਇਆ ਗਿਆ ਆ। ਕਹਿੰਦੇ ਵੀ 250 ਮਿਲੀਅਨ ਲੋਕ ਆ ਗਲੋਬਲੀ ਪਿਛਲੇ ਦਹਾਕੇ ਦੇ ਦੌਰਾਨ ਜਿਹੜੇ ਡਰਾਊਟਸ ਕਰਕੇ, ਸਟਾਰਮਸ ਕਰਕੇ, ਫਲੱਡ ਕਰਕੇ ਜਾਂ ਹੀਟ ਵੇਵ ਕਰਕੇ ਮੂਵ ਹੋਏ ਹੈਗੇ ਆ ਗਲੋਬਲੀ।
ਕੋਈ ਇੱਕ ਮੁਲਕ ਤੋਂ ਦੂਜੇ ਮੁਲਕ, ਕੋਈ ਤੀਜੇ ਮੁਲਕ ਦੇ ਵਿੱਚ ਡਿਸਪਲੇਸ ਹੋਏ ਹੈਗੇ ਆ, ਜੋ ਕਿ ਬਹੁਤ ਵੱਡਾ ਨੰਬਰ ਹੈਗਾ ਆ। ਪਾਸਟ ਦੇ ਵਿੱਚ ਅਮਰੀਕਾ ਹਮੇਸ਼ਾ ਹੀ ਇਦਾਂ ਦੇ ਮੁਲਕਾਂ ਦੇ ਲੋਕਾਂ ਨੂੰ ਸਪੋਰਟ ਕਰਦਾ ਰਿਹਾ ਆ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਹੈਗਾ, ਪਰ ਹੁਣ ਇਹ ਸਾਰਾ ਕੁਝ ਜਿਹੜਾ ਆ ਬੰਦ ਕਰ ਦਿੱਤਾ ਗਿਆ ਹੈਗਾ। ਜੀ, ਮਾਈਕਰੋਸਾਫਟ ਦਾ ਕੋ-ਫਾਊਂਡਰ ਬਿਲ ਗੇਟਸ ਉਹ ਹਾਊਸ ਦੀ ਕਮੇਟੀ ਦੇ ਸਾਹਮਣੇ ਅੱਜ ਇੰਟਰਵਿਊ ਦੇ ਲਈ ਪਹੁੰਚਿਆ ਹੈਗਾ ਆ। ਇਨਫੈਕਟ ਜੈਫਰੀ ਐਪਸਟੀਨ ਜਿਹੜਾ ਸੈਕਸ ਅਫੈਂਡਰ ਆ, ਕਨਵਿਕਟਡ ਸੈਕਸ ਅਫੈਂਡਰ, ਉਸ ਦੇ ਨਾਲ ਇਸ ਦੀ ਜਿਹੜੀ ਨੇੜਤਾ ਨੂੰ ਲੈ ਕੇ ਇਹ ਜਿਹੜੇ ਸਵਾਲ ਜਵਾਬ ਇਸ ਨੂੰ ਕੀਤੇ ਗਏ ਆ। ਮੈਗਾ ਬਿਲੀਅਨੇਅਰ ਬਿਲ ਗੇਟਸ ਦੁਨੀਆ ਦੇ ਸਭ ਤੋਂ ਵੱਡੇ ਨਾਵਾਂ ਦੇ ਵਿੱਚੋਂ ਇੱਕ ਸੀਗਾ, ਜੋ ਕਿ ਜਿਹੜਾ ਸੈਕਸ ਅਫੈਂਡਰ ਜੈਫਰੀ ਐਪਸਟੀਨ ਆ, ਉਸ ਦੇ ਆਈਲੈਂਡ ਦੇ ਉੱਤੇ ਤੇ ਉਸ ਦੇ ਨਾਲ ਇਸ ਦੀ ਨੇੜਤਾ ਸੀਗੀ। ਜਿਹੜਾ ਬਿਲ ਗੇਟਸ ਆ ਉਸਨੇ ਟੈਸਟੀਮੋਨੀ ਜਿਹੜੀ ਉਹ ਦਿੱਤੀ ਆ ਜਦ ਉਦੋਂ ਹੋਈ ਆ ਜਦ ਹਾਊਸ ਦੀ ਕਮੇਟੀ ਨੇ ਐਪਸਟੀਨ ਦੇ ਕਾਫੀ ਲੰਮਾ ਸਮਾਂ ਰਹੇ ਐਗਜ਼ੈਕਟਿਵ ਅਸਿਸਟੈਂਟ ਲੈਜ਼ਲੀ ਗਰੋਫ ਦੀ ਨੂੰ ਵੀ ਜਿਹੜੇ ਸਵਾਲ ਆ ਉਹ ਕੀਤੇ ਸੀਗੇ। 70 ਸਾਲਾ ਬਿਲ ਗੇਟਸ ਆ, ਉਹਨੇ ਡਿਨਾਈ ਕੀਤਾ ਵੀ ਮੈਂ ਕੁਝ ਵੀ ਕ੍ਰਿਮੀਨਲ ਕੰਡਕਟ ਜਿਹੜਾ ਐਪਸਟੀਨ ਨੇ ਜੋ ਕੀਤਾ ਆ ਉਸ ਨੂੰ ਮੈਂ ਕਦੀ ਨਹੀਂ ਦੇਖਿਆ, ਤੇ ਨਾਲ ਇਹ ਕਹਿ ਰਿਹਾ ਵੀ ਮੈਨੂੰ ਬਹੁਤ ਹੁਣ ਪਛਤਾਵਾ ਆ ਵੀ ਮੈਂ ਜੈਫਰੀ ਐਪਸਟੀਨ ਦੇ ਨਾਲ ਮਿਲਿਆ ਹੀ ਜਿਹੜਾ ਉਹ ਕਿਉਂ। ਆਈ ਸ਼ੁੱਡ ਹੈਵ ਨੈਵਰ ਮੈਟ ਵਿਦ ਜੈਫਰੀ ਐਪਸਟੀਨ। ਇਹ ਤਾਂ ਹੁਣ 70 ਸਾਲ ਦੀ ਉਮਰ 'ਚ ਆ ਕੇ ਇੱਦਾਂ ਕਹਿ ਰਿਹਾ, ਜਦੋਂ ਇਹ ਬਿਲ ਗੇਟਸ ਵਿੰਡੋਜ਼ ਦੀ ਚੜ੍ਹਾਈ ਸੀਗੀ ਉਦੋਂ ਆਪ ਵੀ ਇਹੀ ਕਰਤੂਤਾਂ ਦੇ ਵਿੱਚ ਨਾਲ ਸ਼ਾਮਲ ਆ। ਇੱਦਾਂ ਦੇ ਕਥਿਤ ਦੋਸ਼ ਇਸ ਦੇ ਉੱਤੇ ਜਿਹੜੇ ਉਹ ਲੱਗ ਰਹੇ ਆ, ਕਿਉਂਕਿ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਈਮੇਲਸ ਜਿਹੜੀ ਜੈਫਰੀ ਐਪਸਟੀਨ ਦੇ ਬਾਬਤ ਆਈਆਂ ਆ, ਉਹਦੇ ਵਿੱਚ ਬਿਲ ਗੇਟਸ ਦਾ ਨਾਮ ਵੀ ਉਸੇ ਤਰੀਕੇ ਦੇ ਨਾਲ ਹੀ ਸ਼ਾਮਿਲ ਆ ਜਿੱਦਾਂ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਦਾ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੋਣਾ ਦਾ। ਸੋ ਇਹ ਆਪਣੇ ਆਪ ਨੂੰ ਹੁਣ ਇਹ ਕਹਿ ਰਹੇ ਆ ਵੀ ਅਸੀਂ ਤਾਂ ਕੁਝ ਵੀ ਜਿਹੜਾ ਉਹ ਨਾ ਕੀਤਾ ਤੇ ਨਾ ਹੀ ਕੁਝ ਜਿਹੜਾ ਉਹ ਦੇਖਿਆ, ਅਸੀਂ ਤਾਂ ਬਸ ਜੀ ਉੱਦਾਂ ਹੀ ਜਿਹੜਾ ਉੱਥੇ ਆਉਂਦੇ ਜਾਂਦੇ ਰਹੇ ਹਾਂ। 2011 ਦੇ ਵਿੱਚ ਐਪਸਟੀਨ ਦੇ ਨਾਲ ਪਹਿਲੀ ਵਾਰ ਮੁਲਾਕਾਤ ਇਸ ਦੀ ਹੁੰਦੀ ਆ, ਤੇ ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਹੁੰਦਾ ਵੀ ਜਦੋਂ ਇਸ ਦੇ ਉੱਤੇ ਆਲਰੇਡੀ ਇਸ ਨੇ ਗਿਲਟੀ ਪਲੀ ਕੀਤਾ ਸੀਗਾ ਫਲੋਰੀਡਾ ਦੇ ਵਿੱਚ ਇੱਕ ਅੰਡਰ ਏਜ ਗਰਲ ਨੂੰ ਪ੍ਰੋਸਟੀਟਿਊਸ਼ਨ ਦੇ ਲਈ ਸੋਲਿਸਿਟ ਜਿਹੜਾ ਉਹ ਕਰਨ ਦੇ ਲਈ ਪ੍ਰੀਡੇਟਰ ਜਿਹੜਾ ਆ ਇਸਨੇ ਗਿਲਟੀ ਪਲੇ ਕਰ ਲਿਆ ਸੀਗਾ। ਸੋ ਦੋਸ਼ ਉਸ ਦੇ ਉੱਤੇ ਇਕੱਲੇ ਮੜੇ ਨਹੀਂ ਸੀ ਗਏ, ਇਸਨੇ ਦੋਸ਼ ਆਪਣੇ ਕਬੂਲੇ ਸੀਗੇ ਜੈਫਰੀ ਐਪਸਟੀਨ ਨੇ। ਉਸ ਤੋਂ ਬਾਅਦ ਦੇ ਵਿੱਚ ਬਿਲ ਗੇਟਸ ਹੁਣੀ ਜਿਹੜੀ ਇਸ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਦੇ ਸੀ ਕੀਤੀ ਆ। ਗੇਟਸ ਫਾਊਂਡੇਸ਼ਨ ਦੇ ਲਈ ਜਿਹੜੀ ਕਿ ਇੱਕ ਇਹਦੀ ਫਿਲੈਂਥਰੋਪਿਕ ਫਾਊਂਡੇਸ਼ਨ ਆ ਗਲੋਬਲ ਹੈਲਥ ਨੈਟਵਰਕ ਨੂੰ ਲੈ ਕੇ, ਉਸ ਦੇ ਲਈ ਕਹਿੰਦੇ ਵੀ ਫੰਡ ਰੇਜ਼ ਦੇ ਲਈ ਇਸਨੇ ਜਿਹੜੇ ਉਹ ਕੀਤਾ ਸੀਗਾ। ਸੋ ਇਕੱਲਾ ਇਹੀ ਨਹੀਂ, ਆਪਾਂ ਇਹ ਵੀ ਬਾਅਦ ਚ ਜਾਣਦੇ ਹੀ ਹਾਂ ਵੀ ਇਹਦੇ ਆਪਣੇ ਇੰਟਰਨਲ ਫੈਮਿਲੀ ਦੇ ਵਿੱਚ ਫਿਰ ਕੀ ਹੋਇਆ। ਇਸ ਦੀ ਉਸ ਟਾਈਮ ਤੇ ਜਿਹੜੀ ਵਾਈਫ ਮਲਿੰਡਾ ਗੇਟਸ ਆ ਉਸ ਦੇ ਨਾਲ ਇਹ ਚੀਟਿੰਗ ਕਰਦਾ ਵੀ ਬਾਅਦ ਚ ਫੜ ਹੋਇਆ ਸੀ, ਫਿਰ ਤਲਾਕ ਵਗੈਰਾ ਵੀ ਇਹਨਾਂ ਦਾ ਹੋਇਆ, ਸੈਪਰੇਸ਼ਨ ਸਾਰੀ ਕੁਛ ਜਿਹੜੀ ਉਹ ਵਾਪਰੀ ਆ। ਸੋ ਹੁਣ ਜਿਹੜਾ ਆ ਉਹ ਅੱਜ ਕਮੇਟੀ ਦੇ ਸਾਹਮਣੇ ਸ਼ਾਮਲ ਹੋਇਆ ਆ ਤੇ ਇਹ ਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਤਾਂ ਵਿਚਾਰੇ ਨੂੰ ਕੁਝ ਪਤਾ ਹੀ ਨਹੀਂ ਸੀਗਾ ਤੇ ਮੈਨੂੰ ਜਿਹੜਾ ਉਹਦੇ ਨਾਲ ਮਿਲਣਾ ਨਹੀਂ ਸੀ ਚਾਹੀਦਾ। ਪਰ ਜਦੋਂ ਪਾਵਰ ਦਾ ਗਰੂਰ ਸੀ, ਜਦੋਂ ਮਨੀ ਸੀਗੀ, ਜਿੰਨੀ ਦੇਰ ਤੱਕ ਨਾਮ ਇਹਨਾਂ ਦਾ ਨਹੀਂ ਸੀ ਆਇਆ, ਮੀਟਿੰਗਾਂ ਇਹਦੀਆਂ ਐਪਸਟੀਨ ਦੇ ਨਾਲ ਇਉਂ ਜਿਉਂਦੀਆਂ ਤਿਉਂ ਹੀ ਜਿਹੜੀਆਂ ਆ ਪਰਦੇ ਪਿੱਛੇ ਚੱਲਦੀਆਂ ਜਾ ਰਹੀਆਂ ਸੀ। ਜੀ ਬਿਲਕੁਲ। ਜਿਹੜੇ ਕ੍ਰਿਸ਼ਨਾ ਮੂਰਤੀ ਹੈਗੇ ਆ ਕਾਂਗਰਸਮੈਨ, ਤੇ ਉਹ ਕਹਿੰਦੇ ਆ ਵੀ ਹੁਣ ਅਸੀਂ ਪੂਰੀ ਜਿਹੜੀ ਆ ਪੁੱਛਗਿੱਛ ਕਰਾਂਗੇ ਬਿਲ ਗੇਟਸ ਤੋਂ, ਬਾਕੀ ਵੀ ਕੀ ਕੁਝ ਜਿਹੜਾ ਆ ਉੱਥੇ ਐਪਸਟੀਨ ਦੇ ਨਾਲ ਜਾਂ ਜਿਹੜੇ ਉਹਨਾਂ ਦੇ ਸਾਥੀ ਹੋਰ ਜਿਹੜੇ ਸੀ ਕੀ ਕੁਝ ਵਾਪਰਿਆ ਹੈਗਾ ਆ। ਪਰ ਬਿਲ ਗੇਟਸ ਹੁਣੀ ਆਪਣੇ ਆਪ ਨੂੰ ਜਿਹੜਾ ਸੌਰੀ ਫੀਲ ਕਰ ਰਹੇ ਹੈਗੇ ਵੀ ਮੈਨੂੰ ਉੱਥੇ ਜਾਣਾ ਨਹੀਂ ਚਾਹੀਦਾ, ਤੇ ਕਹਿੰਦੇ ਵੀ ਮੈਂ ਕੋਈ ਗਲਤ ਕੀਤਾ ਨਹੀਂ ਤੇ ਨਾ ਹੀ ਮੈਂ ਗਲਤ ਉੱਥੇ ਦੇਖਿਆ ਹੈਗਾ ਆ। ਇਹ ਬਿਲ ਗੇਟਸ ਹੁਣੀ ਕਹਿ ਰਹੇ ਆ ਤੇ ਵੀ ਮੈਂ ਲੋਕਾਂ ਤੋਂ ਮਾਫੀ ਮੰਗਦਾ ਆ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਕੋਈ ਮਿਸਟੇਕ ਕੀਤੀ ਹੈਗੀ ਆ। ਬਰਕਸ਼ਾਇਰ ਹਾਥਵੇ ਦੇ ਚੇਅਰਮੈਨ ਬੈਰਨ ਬਫੇ ਜੋ ਹੈਗੇ ਆ ਬਿਲ ਗੇਟਸ ਦੇ ਬਹੁਤ ਲੰਮੇ ਸਮੇਂ ਤੋਂ ਫਰੈਂਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਇਸ ਗੱਲਬਾਤ ਦੇ ਬਾਰੇ ਕਦੇ ਵੀ ਜਿਹੜੀ ਆ ਬਿਲ ਗੇਟਸ ਦੇ ਨਾਲ ਗੱਲ ਨਹੀਂ ਕੀਤੀ। ਸੋ ਬਫੇ ਨੇ $43 ਬਿਲੀਅਨ ਜਿਹੜਾ ਗੇਟਸ ਫਾਊਂਡੇਸ਼ਨ ਆ ਉਹਨਾਂ ਨੂੰ 2006 ਤੋਂ ਲੈ ਕੇ ਹੁਣ ਤੱਕ ਡੋਨੇਟ ਕੀਤਾ ਹੈ। ਬਫੇ ਨੇ ਇਹ ਵੀ ਕਿਹਾ ਵੀ ਜਿਹੜਾ ਕੌਨਮੈਨ ਸੀਗਾ ਜਿਹੜਾ ਜੈਫਰੀ ਐਪਸਟੀਨ, ਇਹਨੂੰ ਪਤਾ ਆ ਵੀ ਕਹਿੰਦਾ ਵੀ ਬੰਦੇ ਦੇ ਆਰ ਗੋਇੰਗ ਟੂ ਲਾਈਕ ਸੈਕਸ,
some of them are going to like not paying taxes, ਤੇ he figured out their weakness, ਵੀ ਇਹਨਾਂ ਦੀਆਂ ਕਮਜ਼ੋਰੀਆਂ ਐਪਸਟੀਨ ਨੇ ਜਿਹੜੀਆਂ ਉਹ ਭਾਲ ਲਈਆਂ ਸੀਗੀਆਂ, ਤੇ ਉਸ ਦੇ ਉੱਤੇ ਫਿਰ ਇਹਨੇ ਪ੍ਰੇ ਜਿਹੜਾ ਐਕਸਪਲੋਇਟ ਇਹਨਾਂ ਨੂੰ ਜਿਹੜਾ ਉਹ ਕੀਤਾ ਆ। ਪਰ ਇਦਾਂ ਜਿਹੜਾ ਹਰਜੋਤ ਸਿੰਘ ਜੀ ਪਤਲੀ ਗਲੀ ਚੋਂ ਨਹੀਂ ਲੰਘਿਆ ਜਾਣਾ ਚਾਹੀਦਾ, ਵੀ ਬੰਦੇ ਨੂੰ ਪਤਾ ਹੀ ਆ ਵੀ ਤੁਸੀਂ ਕਿਹੜਾ ਕਰਤੂਤ ਜਿਹੜੀ ਉਹ ਕਰਨ ਲੱਗੇ, ਕਿਹੜੀ ਚੀਜ਼ ਚੰਗੀ ਆ ਤੇ ਕਿਹੜੀ ਚੀਜ਼ ਜਿਹੜੀ ਉਹ ਮਾੜੀ ਹੈਗੀ ਆ। ਸੋ ਹੁਣ ਇਹ ਕਹਿ ਕੇ ਵੀ ਇਹ ਤਾਂ ਇਹਨਾਂ ਦੀ ਕਮਜ਼ੋਰੀ ਹੈ ਤੇ ਕਮਜ਼ੋਰੀ ਦਾ ਫਾਇਦਾ ਚੱਕਿਆ ਆ, ਇਹ ਕਹਿ ਕੇ ਇਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਕਰਨੀ ਚਾਹੀਦੀ ਹੈਗੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਹੋਰ ਜਿਹੜੀਆਂ ਖਬਰਾਂ ਅਪਡੇਟ ਅਮਰੀਕਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी USA ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ ਤਹਿ ਸੋਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਯੂਰਪ ਦੇ ਵਿੱਚ ਇੱਕ ਵਾਰੀ ਫਿਰ ਇੱਕ ਨਾਈਫ ਅਟੈਕ ਤੋਂ ਬਾਅਦ ਚ ਮਾਹੌਲ ਬਹੁਤ ਜ਼ਿਆਦਾ ਭਖ ਗਿਆ ਹੈਗਾ ਆ ਇਸ ਵਾਰ ਇਹ ਜਿਹੜੀ ਘਟਨਾ ਆ ਬੈਲਫਾਸਟ ਦੇ ਵਿੱਚ ਵਾਪਰੀ ਆ ਇਹ ਜਿਹੜੀ ਹੋਣ ਤੋਂ ਬਾਅਦ ਨਾਈਫ ਅਟੈਕ ਤੋਂ ਬਾਅਦ ਚ ਉੱਥੇ ਐਂਟੀ ਇਮੀਗ੍ਰੈਂਟ ਵਾਇਲੈਂਸ ਆ ਉਹ ਬਹੁਤ ਜ਼ਿਆਦਾ ਫੇਰ ਭੜਕ ਗਈ ਆ
ਮਾਸਕਡ ਪ੍ਰੋਟੈਸਟਰਸ ਆ ਉਹਨਾਂ ਨੇ ਘਰਾਂ ਨੂੰ, ਗੱਡੀਆਂ ਨੂੰ ਵੀ ਅੱਗਾਂ ਜਿਹੜੀਆਂ ਉਹ ਲਾ ਦਿੱਤੀਆਂ। ਇਹ ਅਟੈਕ ਹੋਇਆ ਸੀਗਾ ਇੱਕ ਬੈਲਫਾਸਟ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਕਿ 40s ਦੇ ਵਿੱਚ ਸੀ, ਸਟੀਫਨ ਨਾਮ ਦਾ, ਤੇ ਉਹਦੇ ਮੂੰਹ ਤੇ ਉਹਦੇ ਬੈਕ ਦੇ ਉੱਤੇ ਕਾਫੀ ਜ਼ਿਆਦਾ ਇੰਜਰੀਜ਼ ਹੋਈਆਂ। ਸਸਪੈਕਟ ਹਾਡੀ ਅਲਦੂਦਿਦ 30 ਸਾਲਾਂ ਦਾ ਆ, ਸੁਡਾਨ ਦਾ ਜਿਹੜਾ ਨੈਸ਼ਨਲ ਸੀਗਾ। ਉਸ ਦੇ ਉੱਤੇ ਹੁਣ ਅਟੈਂਪਟਡ ਮਰਡਰ ਦੇ ਚਾਰजेस ਦੇ ਨਾਲ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਆ। ਸੋ ਇਹ ਅਟੈਕ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਨਾਈਫ ਅਟੈਕ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋ ਗਈ, ਤੇ ਉਸ ਤੋਂ ਬਾਅਦ ਦੇ ਵਿੱਚ ਵਾਇਲੈਂਸ ਦੀ ਜਿਹੜੀ ਕਾਲ ਆ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੱਧ ਗਈ। ਐਂਟੀ ਇਮੀਗ੍ਰੈਂਟ ਜਿਹੜੇ ਫਿਗਰਸ ਹੈਗੇ ਆ ਉੱਥੇ ਦੇ, ਉਹਨਾਂ ਦੇ ਦੁਆਰਾ ਇਸ ਗੱਲ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਭੜਕਾਇਆ ਗਿਆ, ਤੇ ਓਵਰਨਾਈਟ ਜਿਹੜੇ ਰਾਈਟਿੰਗ ਆ ਉਹ ਹਿੰਸਾ ਆ, ਦੰਗੇ ਆ, ਇੱਕ ਹਿਸਾਬ ਦੇ ਨਾਲ ਉੱਥੇ ਫੈਲ ਗਏ, ਜਿਸ ਦੇ ਨਾਲ ਕਈ ਬੱਸਾਂ ਨੂੰ, ਕਈ ਗੱਡੀਆਂ ਨੂੰ ਉਹਨਾਂ ਨੇ ਜਿਹੜਾ ਅੱਗਾਂ ਲਾ ਦਿੱਤੀਆਂ। ਇੱਥੋਂ ਤੱਕ ਕਿ ਜਿਹੜੇ ਮਾਸਕ ਪਾ ਕੇ ਆਏ ਪ੍ਰੋਟੈਸਟਰਸ ਆ ਉਹਨਾਂ ਨੇ ਪੁਲਿਸ ਨੂੰ ਵੀ ਅਟੈਕ ਕੀਤਾ ਹੈਗਾ। ਪਰਿਵਾਰ, ਇੱਕ ਪੁਲਿਸ ਨੇ ਦੱਸਿਆ ਵੀ ਇੱਕ ਪਰਿਵਾਰ ਨੂੰ ਬਲਦੀ ਹੋਏ ਘਰ ਦੇ ਵਿੱਚੋਂ ਜਿਹੜਾ ਉਹ ਕੱਢਿਆ ਗਿਆ ਆ, ਤੇ ਘਰ ਵੀ ਜਿਹੜੇ ਹਰਜੋਤ ਸਿੰਘ ਜੀ ਐਥਨਿਕ ਮਾਈਨੋਰਟੀਜ਼ ਦੇ ਹੀ ਟਾਰਗੇਟ ਜਿਹੜੇ ਉਹ ਕਿਤੇ ਜਿਹੜੇ ਉਹ ਗਏ ਆ। ਸੋ ਇਹ ਨੋਟ ਕੀਤਾ ਗਿਆ ਵੀ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਸੀਗੇ ਜਾਂ ਇਮੀਗ੍ਰੈਂਟ ਸੀਗੇ, ਉਹਨਾਂ ਦੇ ਘਰਾਂ ਨੂੰ ਜਿਹੜਾ ਉਹ ਅਟੈਕ ਕੀਤਾ ਗਿਆ ਹੈਗਾ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਨਿੱਤ ਆਏ ਦਿਨ ਮਰਡਰ, ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਰਹਿੰਦੀਆਂ ਆ। ਇਹ ਕਿਹੜਾ ਵੀ ਚਿੱਟੇ ਮੂਲ ਦੇ ਜਾਂ ਹੋਰ ਮੂਲ ਦੇ ਲੋਕ ਇੱਕ ਦੂਜੇ ਦਾ ਕਤਲ ਨਹੀਂ ਕਰਦੇ ਤੇ ਜਾਂ ਉਹ ਹਮਲਾ ਜਿਹੜਾ ਉਹ ਨਹੀਂ ਕਰਦੇ, ਪਰ ਉਸ ਜਿਹੜੇ ਇੱਕ ਹਮਲੇ ਨੂੰ ਇਮੀਗ੍ਰੈਂਟਸ ਦੇ ਉਲਟ ਜਿਹੜੀ ਭਾਵਨਾ ਦੇ ਨਾਲ ਜਿਹੜਾ ਉਹ ਵਰਤਿਆ ਜਾ ਰਿਹਾ ਆ। ਆਪਾਂ ਸਾਰੀਆਂ ਚੀਜ਼ਾਂ ਪਹਿਲਾਂ ਉਹ ਵਿਕਰਮ ਦਿਗਵਾ ਵਾਲੇ ਕੇਸ ਦੇ ਵਿੱਚ ਇੰਗਲੈਂਡ ਦੇ ਵਿੱਚ ਦੇਖੀਆਂ, ਤੇ ਹੁਣ ਬੈਲਫਾਸਟ ਦੇ ਵਿੱਚ ਜਿਹੜੀ ਚੀਜ਼ ਆ ਉਹ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਬ੍ਰਿਟਿਸ਼ ਜਿਹੜਾ ਪ੍ਰਾਈਮ ਮਿਨਿਸਟਰ ਕੇਰ ਸਟਾਰਮਰ ਆ, ਤੇ ਨਰਦਰਨ ਆਇਰਲੈਂਡ ਦੀ ਜਿਹੜੀ ਫਸਟ ਮਿਨਿਸਟਰ ਮਿਸ਼ੇਲ ਓਨੀਲ ਆ, ਉੱਥੇ ਦੇ ਜਸਟਿਸ ਮਿਨਿਸਟਰ ਨਿਓਮੀ ਲੌਂਗ ਆ, ਉਹਨਾਂ ਸਾਰਿਆਂ ਨੇ ਜਿਹੜੇ ਮਾਸਕਡ ਠੱਗ ਆ ਜਿਨ੍ਹਾਂ ਨੇ ਹਿੰਸਾ ਜਿਹੜੀ ਉਹ ਬਾਅਦ ਦੇ ਵਿੱਚ ਕੀਤੀ ਆ, ਉਹਨਾਂ ਨੂੰ ਕੰਡੈਮ ਕੀਤਾ ਆ, ਉਹਨਾਂ ਨੂੰ ਮਾੜਾ ਜਿਹੜਾ ਆ ਉਹ ਆਖਿਆ ਹੈਗਾ ਆ। ਪੁਲਿਸ ਐਕਸ਼ਨ ਜਿਹੜਾ ਹੋਇਆ ਆ, 200 ਤੋਂ ਵੱਧ ਪੁਲਿਸ ਮੁਲਾਜ਼ਮ ਜਿਹੜੇ ਇਸ ਟਾਈਮ ਸਟਰੀਟਸ ਦੇ ਉੱਤੇ ਗਸ਼ਤ ਜਿਹੜੀ ਉਹ ਕਰ ਰਹੇ ਆ, ਤੇ ਇਹ ਖਤਰੇ ਨੂੰ, ਹੋਰ ਪ੍ਰੋਟੈਸਟ ਜਿਹੜੇ ਇਸ ਤਰੀਕੇ ਦੇ ਨਾ ਹੋਣ, ਉਹਨਾਂ ਦੇ ਲਈ ਜਿਹੜਾ ਸਟਰੀਟਸ ਦੇ ਉੱਤੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਆ। ਐਕਸਟਰਾ 200 ਪੁਲਿਸ ਮੁਲਾਜ਼ਮ ਜਿਹੜੇ ਆ ਉਹ ਲਾਏ ਗਏ ਹੈਗੇ ਆ। ਸੋ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਇਸ ਟਾਈਮ ਜਿਹੜੀ ਐਂਟੀ ਇਮੀਗ੍ਰੇਸ਼ਨ ਵੇਵ ਆ, ਹੁਣ ਦੇਖੋ ਵੀ ਇੱਕ ਨਾਈਫ ਅਟੈਕ ਦੇ ਵਿੱਚ ਇਮੀਗ੍ਰੈਂਟਸ ਦਾ ਸਾਰਿਆਂ ਦਾ ਕੀ ਕਸੂਰ ਜਿਹੜਾ ਉਹ ਹੁੰਦਾ ਆ। ਕੀ ਜਦੋਂ ਕੋਈ ਹੋਰ ਮੂਲ ਦਾ ਕਰਦਾ ਆ, ਚਿੱਟੇ ਦੇ ਉੱਤੇ ਚਿੱਟਾ ਅਟੈਕ ਕਰਦਾ ਆ, ਕਿ ਉਦੋਂ ਵੀ ਇਦਾਂ ਹੀ ਅੱਗਾਂ ਜਿਹੜੀਆਂ ਲਾਈਆਂ ਜਾਂਦੀਆਂ, ਉਦੋਂ ਕਹਿੰਦੇ ਵੀ ਨਹੀਂ ਇਹ ਤਾਂ ਨਾਰਮਲ ਗੱਲ ਆ, ਤੇ ਜੇ ਹੁਣ ਕਿਸੇ ਕਮਲੇ ਨੇ, ਕਿਸੇ ਹੋਰ ਕਮਿਊਨਿਟੀ ਦੇ ਬੰਦੇ ਨੇ ਕੋਈ ਇਦਾਂ ਦਾ ਅਟੈਕ ਕਰਤਾ, ਤੇ ਉਹਦੀ ਖਾਤਰ ਬਾਕੀ ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਉਲਟ ਕਾਰਵਾਈਆਂ ਕਰਨੀਆਂ, ਇਹ ਜਿਹੜਾ ਇਸ ਟਾਈਮ ਨਵਾਂ ਪ੍ਰਚਲਨ ਜਿਹੜਾ ਉਹ ਚੱਲ ਰਿਹਾ ਹੈ, ਜੋ ਕਿ ਬਹੁਤ ਹੀ ਖਤਰਨਾਕ ਰੂਪ ਅਖਤਿਆਰ ਕਰ ਚੁੱਕਾ ਆ। ਖਾਸ ਕਰਕੇ ਉਦੋਂ ਹਰਜੋਤ ਸਿੰਘ ਜੀ ਇਹ ਜਿਹੜੇ ਅਟੈਕ ਇਹ ਤਾਂ ਇਦਾਂ ਕਰ ਰਹੇ ਆ ਵੀ ਜਿਹੜਾ ਕੋਈ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੈ, ਉਹਨਾਂ ਦੂਜੀ ਕਮਿਊਨਿਟੀ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਦੇ ਵਿੱਚ ਮਾੜੇ ਬੰਦੇ ਹੋ ਹੀ ਨਹੀਂ ਸਕਦੇ। ਭਾਈ ਕੋਈ ਪਤਾ ਨਹੀਂ ਹੁੰਦਾ ਕਮਲਾ ਬੰਦਾ ਕਿਹੜਾ ਕਿੱਥੇ ਕਦੋਂ ਉਹਨੇ ਪੁੱਠੇ ਕੰਮ ਜਿਹੜੇ ਉਹ ਕਰ ਦੇਣੇ ਆ, ਉਹਦੇ ਲਈ ਬਾਕੀ ਸਾਰਿਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਹ ਇੱਕ ਬਿਲਕੁਲ ਬੇਵਕੂਫਾਂ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਤੇ ਤੁਸੀਂ ਗੱਡੀਆਂ ਸਾੜ ਰਹੇ ਹੋ, ਲੋਕਾਂ ਦੇ ਘਰਾਂ ਨੂੰ ਸਾੜ ਰਹੇ ਹੋ, ਕਿਸੇ ਦੀ ਜਾਨ ਵੀ ਜਿਹੜੀ ਉਹ ਤੁਸੀਂ ਬੇਮਤਲਬ ਜਿਹੜੀ ਜਾਨ ਆ ਉਹ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਲੈ ਲਓਗੇ, ਤਾਂ ਉਹਦਾ ਖਾਮਿਆਜ਼ਾ ਜਿਹੜਾ ਉਹ ਇਵੈਂਚੁਅਲੀ ਕਿਹਨੂੰ ਭੁਗਤਣਾ ਜਿਹੜਾ ਉਹ ਪਊਗਾ। ਸੋ ਪਰ ਇਹ ਆ ਵੀ ਬੈਲਫਾਸਟ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇੱਕ ਨਾਈਫ ਅਟੈਕ ਤੋਂ ਬਾਅਦ ਚ ਐਂਟੀ ਇਮੀਗ੍ਰੈਂਟ ਵਾਇਲੈਂਸ ਜਿਹੜੀ ਆ ਉਹ ਖਾਸੀ ਉੱਥੇ ਫੈਲ ਗਈ। ਤੇ ਜੇ ਪ੍ਰੋਟੈਸਟ ਦੀ ਗੱਲ ਕਰਦੇ ਜਾਈਏ, ਆਇਰਲੈਂਡ ਦੇ ਵਿੱਚ ਵੀ ਪੂਰਾ ਸ਼ਟਡਾਊਨ ਹੈ ਇਸ ਵੇਲੇ। 2 ਲੱਖ ਤੋਂ ਵੱਧ ਲੋਕ ਜੋ ਆ ਪਾਰਲੀਮੈਂਟ ਦੇ ਸਾਹਮਣੇ ਮਾਰਚ ਕਰ ਰਹੇ ਆ। ਕਹਿੰਦੇ ਭਈ ਗਵਰਨਮੈਂਟ ਜਿਹੜੀ ਆ ਆਇਰਲੈਂਡ ਦੀ ਉਹ ਕਲੈਪਸ ਕਰ ਸਕਦੀ ਹੈਗੀ ਆ। ਕਾਰਨ ਕੀ ਆ ਭਈ ਸਾਰਾ ਕੁਝ ਸ਼ਟਡਾਊਨ ਆ। ਕਹਿੰਦੇ ਭਈ ਟਰਾਂਸਪੋਰਟ ਰਾਊਟਸ, ਟੈਨਸ਼ਨ ਇੰਨੀ ਜ਼ਿਆਦਾ ਆ ਆਇਰਲੈਂਡ ਦੇ ਵਿੱਚ, ਕਿਸੇ ਟਾਈਮ ਵੀ ਉੱਥੇ ਦੀ ਸਰਕਾਰ ਡਿੱਗ ਸਕਦੀ ਹੈਗੀ ਆ। ਸਾਰਾ ਕੁਝ ਇਹ ਕੀਮਤਾਂ ਨੂੰ ਲੈ ਕੇ ਹੈਗਾ। ਇਨਫਲੇਸ਼ਨ, ਮਹਿੰਗਾਈ, ਗੈਸ ਦੀਆਂ ਕੀਮਤਾਂ ਇੰਨਾ ਜ਼ਿਆਦਾ ਵੱਧ ਗਈਆਂ, ਲੋਕਾਂ ਤੇ ਅਫੋਰਡ ਕਰਨਾ ਜੋ ਆ ਉਹ ਔਖਾ ਹੋ ਰਿਹਾ ਹੈਗਾ ਆ।
ਸੋ ਕਹਿੰਦੇ ਵੀ ਜਿਹੜੇ ਆਰਗੇਨਾਈਜ਼ਰਸ ਆ ਉਹ ਮਾਸ ਮੋਬਿਲਾਈਜੇਸ਼ਨ ਦੇ ਲਈ ਕਾਲ ਕਰ ਰਹੇ ਕੈਪੀਟਲ ਦੇ ਵਿੱਚ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਹ ਪੋਲੀਟੀਕਲ ਸ਼ੋਅਡਾਊਨ ਜਿਹੜਾ ਬਣ ਜਾਊਗਾ। ਵੱਡੀ ਗਿਣਤੀ ਦੇ ਵਿੱਚ ਭੀੜਾਂ ਜਿਹੜੀਆਂ ਕਰਾਊਡਸ ਆ ਉਹਨਾਂ ਨੇ ਸਪਲਾਈ ਚੇਨ ਨੂੰ ਡਿਸਟਰਪਟ ਕੀਤਾ ਹੈਗਾ ਆ। ਤੇ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਹ ਆਊਟ ਆਫ ਕੰਟਰੋਲ ਆ ਲੋਕਾਂ ਦੇ ਲਈ ਆਇਰਲੈਂਡ ਦੇ ਵਿੱਚ। ਤੇ ਕੁਝ ਲੋਕ ਇਹ ਕਹਿ ਰਹੇ ਆ ਵੀ ਇਹ ਤਾਂ ਸਿਰਫ ਸਟਾਰਟ ਹੈਗਾ ਆ। ਸੋ ਆਇਰਲੈਂਡ ਇਸ ਵੇਲੇ ਜੋ ਖੜਾ ਆ, ਜਿੱਥੇ ਖੜਾ ਆ ਟਰਨਿੰਗ ਪੁਆਇੰਟ ਤੇ ਆ, ਤੇ ਉਹ ਆਉਣ ਵਾਲਾ ਜਿਹੜਾ ਪੋਲੀਟੀਕਲ ਫਿਊਚਰ ਆ ਉਹਦਾ ਜਿਹੜਾ ਟੋਟਲੀ ਜਿਹੜਾ ਇਸ ਨੂੰ ਚੇਂਜ ਕਰ ਦਊਗਾ। ਮਿਡਲ ਈਸਟ ਦੇ ਵਿੱਚ ਜੋ ਕ੍ਰਾਈਸਿਸ ਚੱਲ ਰਿਹਾ ਇਹਦਾ ਬਹੁਤ ਜ਼ਿਆਦਾ ਅਸਰ ਆਪਾਂ ਦੇਖਦੇ ਇੰਡੀਆ ਤੇ ਤਾਂ ਪਿਆ ਆ। ਯੂਰਪੀਅਨ ਯੂਨੀਅਨ ਜਿਹੜੇ ਮੁਲਕ ਆ ਉਹਨਾਂ ਦੇ ਉੱਤੇ ਵੀ ਬਹੁਤ ਪਿਆ, ਕਿਉਂਕਿ ਉਹਨਾਂ ਦੀ ਡਿਪੈਂਡੈਂਸੀ ਜਿਹੜੀ ਆ ਗੈਸ ਦੀ ਤੇ ਤੇਲ ਦੀ ਉਹ ਸਾਰੀ ਜਿਹੜੀ ਆ ਮੈਜੋਰਟੀ 'ਚ ਉਹ ਮਿਡਲ ਈਸਟ ਦੇ ਉੱਤੇ ਹੀ ਸੀ। ਹਾਂਜੀ, ਬਿਲਕੁਲ ਹਰਜੋਤ ਸਿੰਘ ਜੀ। ਬੈਲਫਾਸਟ ਵਾਲੀ ਸਟੋਰੀ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਸਾਹਮਣੇ ਆਈ ਆ ਵੀ ਜਿਸ ਪਰਿਵਾਰ ਦਾ ਬੱਚੇ ਜਿਸ ਦੇ ਉੱਤੇ ਜੋ 40 ਸਾਲਾਂ ਦੇ ਬੰਦੇ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਹਦਾ ਪਰਿਵਾਰ ਹੀ ਕਹਿ ਰਿਹਾ ਵੀ ਭਾਈ ਇਹ ਕੰਮ ਤੁਸੀਂ ਨਾ ਕਰੋ, ਅਨਰੈਸਟ ਇਜ਼ ਨਾਟ ਵੈਲਕਮ। ਸੋ ਉਹਨਾਂ ਨੇ ਦੂਜਿਆਂ ਨੂੰ ਜਿਹੜੇ ਪ੍ਰੋਟੈਸਟ ਕਰ ਰਹੇ, ਖਾਸ ਕਰਕੇ ਹਿੰਸਾ ਕਰ ਰਹੇ ਆ, ਉਹਨਾਂ ਨੂੰ ਇਸ ਦੇ ਵਿੱਚ ਰੋਕਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, UFC ਦਾ ਜਿਹੜਾ ਚੈਂਪੀਅਨ ਸ਼ੌਨ ਸਟ੍ਰਿਕਲੈਂਡ, ਉਹਨੇ ਹੁਣ ਇਹ ਦੋਸ਼ ਜਿਹੜੇ ਲਾਏ ਆ ਟਰੰਪ ਪ੍ਰਸ਼ਾਸਨ ਦੇ ਉੱਤੇ, ਵਾਈਟ ਹਾਊਸ ਦੇ ਉੱਤੇ, ਵੀ ਜਿਹੜਾ UFC ਦੀ ਇਵੈਂਟ ਹੋਣੀ ਆ ਉਹਦੇ ਵਿੱਚ ਉਸ ਨੂੰ ਇਸ ਲਈ ਨਹੀਂ ਜਗ੍ਹਾ ਦਿੱਤੀ ਗਈ ਕਿਉਂਕਿ ਉਹਨੇ ਇਜ਼ਰਾਈਲ ਤੇ ਐਪਸਟੀਨ ਦਾ ਜਿਹੜਾ ਉਹ ਮਜ਼ਾਕ ਉਡਾਇਆ ਆ ਤੇ ਟਰੰਪ ਦਾ ਕ੍ਰਿਟਿਸਿਜ਼ਮ ਕਰਦਾ ਰਿਹਾ ਆ। ਸੋ ਭਾਰਤ ਵਰਗੀ ਜਿਹੜੀ ਸਸਤੀ ਪੋਲਿਟਿਕਸ ਆ ਉਹ ਵੀ ਹੁਣ ਆਪਾਂ ਨੂੰ ਅਮਰੀਕਾ ਦੇ ਵਿੱਚ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਇੱਕ ਤਾਂ ਵਾਈਟ ਹਾਊਸ ਨੂੰ ਇਹਨਾਂ ਨੇ ਹੁਣ ਅਖਾੜਾ ਬਣਾ ਦਿੱਤਾ, ਉੱਥੇ ਆਪਣੇ ਮਿੱਤਰਾਂ ਦੀ ਕਹਿ ਲਓ ਵੀ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਲਈ ਉਹ ਥਾਂ ਜਿਹੜੀ ਇਹਨਾਂ ਨੇ ਬਣਾ ਲਈ ਆ। ਤੇ ਹੁਣ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ ਦੇ ਵਿੱਚ ਕਹਿੰਦੇ ਵੀ ਇਹ ਜਿਹੜਾ ਮਿਡਲ ਵੇਟ ਚੈਂਪੀਅਨ ਸ਼ੌਨ ਸਟ੍ਰਿਕਲੈਂਡ ਆ ਉਸ ਨੂੰ ਜਗ੍ਹਾ ਜਿਹੜੀ ਉਹ ਨਹੀਂ ਦਿੱਤੀ ਗਈ ਹੈਗੀ। ਸੋ ਉਹਨੇ ਹੁਣ ਇਹ ਕਥਿਤ ਜਿਹੜੇ ਦੋਸ਼ ਆ ਇਸ ਦੇ ਵਿੱਚ ਲਾਏ ਜਿਹੜੇ ਉਹ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਕੀ ਜਿਹੜਾ ਹੁੰਦਾ। UFC ਵਾਲੇ ਕਹਿ ਰਹੇ ਆ ਵੀ ਇਹਨੂੰ ਕਲੀਅਰ ਨਹੀਂ ਕੀਤਾ ਗਿਆ ਸੀਗਾ ਵਾਈਟ ਹਾਊਸ ਦੇ ਜਿਹੜੇ ਉਹ ਦੁਆਰਾ। ਕਹਿੰਦੇ ਵੀ ਪਹਿਲਾਂ UFC ਦੇ ਜਿਹੜਾ ਵੀਡੀਓ ਚੈਨਲ ਆ ਉਹਦੇ ਵਿੱਚ ਫੁਟੇਜ ਵਗੈਰਾ ਇਸ ਦੀ ਲੈ ਲਈ ਗਈ ਸੀ, ਪਾਇਆ ਵੀ ਗਿਆ ਸੀਗਾ, ਪਰ ਬਾਅਦ ਦੇ ਵਿੱਚ ਕਹਿੰਦੇ ਵੀ ਉਹਨੂੰ ਕਾਲ ਆਈ ਸੀਗੀ ਵੀ ਉਹਨੂੰ ਵਾਈਟ ਹਾਊਸ ਦੇ ਦੁਆਰਾ ਕਲੀਅਰ ਨਹੀਂ ਕੀਤਾ ਗਿਆ। ਤੇ ਕਹਿੰਦਾ ਵੀ ਮੈਨੂੰ ਇਹ ਲੱਗਦਾ ਵੀ ਕਿਉਂਕਿ ਮੈਂ ਇਜ਼ਰਾਈਲ ਤੇ ਐਪਸਟੀਨ ਦਾ ਮਜ਼ਾਕ ਉਡਾਇਆ ਸੀ, ਟਰੰਪ ਦਾ ਕ੍ਰਿਟਿਸਿਜ਼ਮ ਕੀਤਾ ਸੀਗਾ, ਇਸ ਕਰਕੇ ਮੈਨੂੰ ਜਗ੍ਹਾ ਨਹੀਂ ਮਿਲੀ। ਸਟ੍ਰਿਕਲੈਂਡ ਜਿਹੜਾ ਕਿ ਕੈਲੀਫੋਰਨੀਆ ਦਾ ਜੰਮਿਆ ਹੈਗਾ ਆ, ਇਸ ਨੇ ਜਿਹੜਾ ਚਮੇਵ ਦੇ ਉਲਟ ਨਿਊਯਾਰਕ, ਨਿਊ ਜਰਸੀ ਦੇ ਵਿੱਚ ਇੱਕ ਸਪਲਿਟ ਡਿਸੀਜਨ ਵਿਕਟਰੀ ਜਿਹੜੀ ਉਹ ਹਾਸਲ ਕੀਤੀ ਜਿਹੜੀ ਉਹ ਸੀਗੀ। ਸੋ ਇੱਕ ਟਾਈਮ ਦੇ ਉੱਤੇ ਸਟ੍ਰਿਕਲੈਂਡ ਕਿਸੇ ਟਾਈਮ ਦੇ ਉੱਤੇ ਟਰੰਪ ਹੋਣਾ ਦਾ ਬੜਾ ਵੋਕਲ ਸਪੋਰਟਰ ਵੀ ਜਿਹੜਾ ਉਹ ਰਿਹਾ ਹੈਗਾ ਆ, ਪਰ ਕਹਿੰਦੇ ਵੀ ਪ੍ਰੈਜ਼ੀਡੈਂਟ ਦੇ ਨਾਲ ਇਸ ਦੀ ਜਿਹੜੀ ਨਜ਼ਦੀਕੀ ਆ ਉਸ ਟਾਈਮ ਤੋਂ ਜਿਹੜੀ ਉਹ ਘਟੀ ਆ ਜਦੋਂ US ਨੇ ਇਰਾਨ ਦੇ ਉੱਤੇ ਹਮਲਾ ਸ਼ੁਰੂ ਜਿਹੜਾ ਉਹ ਕੀਤਾ ਆ। ਕਹਿੰਦਾ ਵੀ ਉਹਨੇ ਐਕਸ ਦੇ ਉੱਤੇ ਲਿਖਿਆ ਸੀਗਾ ਵੀ ਮੈਂ ਉਸ ਟਾਈਮ ਦੇ ਉੱਤੇ ਸਪੋਰਟ ਕਰਨੀ ਬੰਦ ਕਰ ਦਿੱਤੀ ਟਰੰਪ ਦੀ ਜਦ ਇਜ਼ਰਾਈਲ ਨੇ ਉਸ ਨੂੰ ਇਰਾਨ ਦੇ ਉੱਤੇ ਜਿਹੜੀ ਉਹ ਬੋmbਿੰਗ ਉਸ ਦੇ ਹੱਥੋਂ ਕਰਵਾਈ। ਤੇ ਉਹਨੇ ਨਾਲ ਹੀ ਲਿਖਿਆ ਸੀਗਾ ਵੀ ਟਰੰਪ ਸਟਾਪ bombing Iran, Israel, Trump, we need our bombers. Trump said, yes, Papa Netanyahu, I got you. ਵੀ ਉਹ ਬੇਸਿਕਲੀ ਨੇਤਨਯਾਹੂ ਦਾ ਬੱਚੇ ਦੇ ਤੌਰ ਦੇ ਉੱਤੇ ਟਰੰਪ ਨੂੰ ਇਸ ਨੇ ਜਿਹੜਾ ਉਹ ਆਖਿਆ ਸੀ। 14 ਜੂਨ ਨੂੰ UFC ਫਰੀडम 250 ਜਿਹੜਾ ਵਾਈਟ ਹਾਊਸ ਦੇ ਲਾਨ ਦੇ ਵਿੱਚ ਇੱਕ ਵੱਡਾ ਜਿਹਾ ਜਿਹੜਾ ਇਵੈਂਟ ਆ ਉਹ ਹੋਣ ਜਾ ਰਿਹਾ ਆ। ਤੇ ਕਹਿੰਦੇ ਵੀ ਨਾਲ ਦੇ ਨਾਲ ਟਰੰਪ ਦਾ 80ਵਾਂ ਜਨਮ ਦਿਨ ਵੀ ਆ। ਸੋ ਅਮਰੀਕਾ ਦੇ 250 ਸਾਲਾਂ ਨੂੰ ਪਿੱਛੇ ਛੱਡ ਕੇ ਟਰੰਪ ਹੋਣਾ ਨੇ ਜਿਹੜਾ ਇਸ ਦੇ ਨਾਲ ਰਲਗੜ ਕਰਕੇ ਆਪਣਾ 80ਵਾਂ ਜਨਮ ਦਿਨ ਵੀ ਮਨਾ ਰਹੇ ਹੈਗੇ ਆ। ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਆ ਉਹ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਹੈਗੇ ਆ। US ਅਸਾਈਲਮ ਦਾ ਜਿਹੜਾ ਬੈਕਲੌਗ ਆ ਉਹ ਕਹਿੰਦੇ ਵੀ ਵਨ ਆਫ ਦਾ ਹਾਈਐਸਟ ਆ। ਸਨ 2025 ਚ 2.5 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹ ਪੋਲੀਟੀਕਲ ਅਸਾਈਲਮ ਦੀ ਐਪਲੀਕੇਸ਼ਨ ਦੀ ਜਿਹੜੀ ਆ ਉਹਨਾਂ ਦੀ ਹੀਅਰਿੰਗ ਦੀ ਵੇਟ ਕਰ ਰਹੇ ਹੈਗੇ ਆ।
ਬਹੁਤ ਸਾਰੇ ਜਿਹੜੇ ਮੁਲਕ ਆ, ਜੇ 2023 ਦਾ ਆਪਾਂ ਡਾਟਾ ਦੱਸਦੇ ਜਾਈਏ, ਅਫਗਾਨਿਸਤਾਨ ਤੋਂ ਸਭ ਤੋਂ ਵੱਧ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ, 14,470, ਚਾਈਨਾ ਤੋਂ ਸੈਕੰਡ, ਤੇ ਇੰਡੀਆ 5ਵੇਂ ਨੰਬਰ ਤੇ ਆਉਂਦਾ ਹੈਗਾ। ਪਰ ਹੁਣ ਸਿਚੁਏਸ਼ਨ ਇਹ ਆ, ਕੱਲ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜੋ ਨਵੇਂ ਜੱਜ ਅਸੀਂ ਹਾਇਰ ਕਰ ਲਏ ਆ, ਪੁਰਾਣੇ ਫਾਇਰ ਕਰ ਦਿੱਤੇ ਆ। ਅੱਜ ਦੀ ਡੇਟ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੇ ਲੋਕਾਂ ਦੇ ਪੋਲੀਟੀਕਲ ਅਸਾਈਲਮ ਡਿਨਾਈ ਹੋਏ ਆ, ਉਹ 93.6% ਆ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ। ਸੋ ਬਹੁਤ ਵੱਡੇ ਨੰਬਰ ਦੇ ਉੱਤੇ ਲੋਕਾਂ ਦੇ ਜਿਹੜੇ ਪੋਲੀਟੀਕਲ ਅਸਾਈਲਮ ਆ ਉਹ ਡਿਨਾਈ ਹੋ ਰਹੇ ਆ। ਸੋ ਇਸ ਇਸ਼ੂ ਦੇ ਉੱਤੇ ਆਪਾਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਨਾਲ ਇਸ ਸ਼ਨੀਚਰਵਾਰ ਨੂੰ ਜ਼ਰੂਰ ਗੱਲਬਾਤ ਕਰਾਂਗੇ ਜੀ। ਹਰਜੀਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਆਪਾਂ ਜਿਹੜੇ ਆਪਣੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ, ਉਹ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।